ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਸਤਿ ਸ਼੍ਰੀ ਅਕਾਲ ਜੀ। ਹਾਸੇ ਚਾਰੇ ਪਾਸੇ ਪ੍ਰੋਗਰਾਮ ਹਰ ਰੋਜ਼ ਦੀ ਤਰ੍ਹਾਂ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨਪ੍ਰੀਤ ਕੌਰ। ਇੱਕ ਮਿੰਟ ਬੈਨ ਜਰਾ ਹੁਣ ਠੀਕ ਹੈ। ਤਾਇਆ ਤੈਨੂੰ ਮੈਂ ਕਿੰਨੀ ਵਾਰ ਸਮਝਾਇਆ ਹੈ ਕਿ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਇਹ ਸਾਰਾ ਕੁਝ ਮੈਨੇਜ ਠੀਕ ਠਾਕ ਕਰ ਲਿਆ ਕਰ। ਉਸ ਤੋਂ ਬਾਅਦ ਵਿੱਚ ਜਦੋਂ ਆਪਾਂ ਇੱਕ ਵਾਰ ਔਨ 에ਅਰ ਹੋ ਗਏ, ਇੱਕ ਵਾਰ ਆਪਾਂ ਗੱਲਬਾਤ ਸ਼ੁਰੂ ਕਰਤੀ ਤੇ ਫਿਰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਡੇਟਾ ਗਿਆਨ ਹਾਂ, ਦੇਖੋ ਚੀਜ਼ਾਂ ਨੈਚੁਰਲ ਲੱਗਣੀਆਂ ਚਾਹੀਦੀਆਂ ਨੇ, ਇੰਨੀਆਂ ਨਹੀਂ ਲੱਗਣੀਆਂ ਚਾਹੀਦੀਆਂ। ਕੁਰਸੀ ਅੱਗੇ ਕੀਤੀ ਮਤਲਬ ਕਿ ਲੋਕਾਂ ਨੂੰ ਲੱਗੇ ਕਿ ਅਸੀਂ ਕੁਰਸੀ ਤੇ ਬਹਿ ਕੇ ਪ੍ਰੋਗਰਾਮ ਕਰਦੇ ਹਾਂ। ਨਹੀਂ, ਲੋਕ ਹੁਣ ਤੱਕ ਕੀ ਸੋਚਦੇ ਸੀ ਵੀ ਆਪਾਂ ਭੁੰਜੇ ਬਹਿ ਕੇ ਕਰਦੇ ਹਾਂ। ਨਹੀਂ, ਕੀ ਪਤਾ ਆਪਾਂ ਖੜੇ ਹੋ ਕੇ ਕਰਦੇ ਹੋਈਏ, ਪਰ ਮੈਂ ਦੱਸਿਆ ਲੋਕਾਂ ਨੂੰ ਕਿ ਅੱਜ ਆਪਾਂ ਕੁਰਸੀ ਉੱਤੇ ਬੈਠੇ ਹਾਂ। ਨਹੀਂ, ਇਸ ਚੀਜ਼ ਨਾਲ ਫਰਕ ਕੀ ਪੈਂਦਾ ਹੈ ਕਿ ਆਪਾਂ ਖੜੇ ਪਵੇ ਨਾ ਪਵੇ, ਨੈਚੁਰਲ ਲੱਗਣਾ ਚਾਹੀਦਾ। ਹਰ ਚੀਜ਼ ਨੈਚੁਰਲ ਹੋਣੀ ਬਹੁਤ ਜ਼ਰੂਰੀ ਹੈ। ਸਬਜ਼ੀਆਂ ਤੋਂ ਲੈ ਕੇ ਸ਼ਾਹਾਂ ਤੱਕ ਸਭ ਨੈਚੁਰਲ ਹੋਣਾ ਬਹੁਤ ਜ਼ਰੂਰੀ ਹੈ। ਆਪਾਂ ਇਹ ਕਰਦੇ ਆ, ਤੇਰਾ ਇੱਕ 24 ਘੰਟੇ ਵਾਲਾ ਅਪਡੇਟ ਸ਼ੁਰੂ ਕਰਦੇ ਆ। ਉਹਦੇ ਚ ਕੀ ਸਾਰਾ ਕੁਝ ਨੈਚੁਰਲ। ਕਦੋਂ ਤਾਏ ਨੇ ਝਾੜੂ ਲਾਇਆ, ਕਦੋਂ ਤਾਏ ਨੇ ਵੈਕਿਊਮ ਕੀਤਾ, ਕਦੋਂ ਤਾਏ ਨੇ ਸਬਜ਼ੀ ਬਣਾਈ, ਕਦੋਂ ਤਾਇਆ ਗ੍ਰੋਸਰੀ ਸਟੋਰ ਤੇ ਗਿਆ, ਕਦੋਂ ਤਾਏ ਨੇ ਕੱਪੜੇ ਬਦਲੇ, ਕਦੋਂ ਤਾਇਆ ਰੋਟੀ ਖਾ ਰਿਹਾ, ਕਦੋਂ ਤਾਇਆ ਕੁਰਸੀ ਤੇ ਬਹਿ ਰਿਹਾ, ਕਦੋਂ ਤਾਇਆ ਨਹਾ ਰਿਹਾ, ਸਭ ਕੁਝ ਦੱਸ ਦੇ। ਬੀਬੀ ਬੌਂਦਲ ਗਈ ਜੇ। ਇਹ ਕੀ ਗੱਲ ਹੋਈ? ਲੈ ਉਧਰ ਤੈਨੂੰ ਪਤਾ ਨਹੀਂ ਲੱਗਿਆ ਤਾਇਆ? ਆ ਇੱਕ ਬੌਂਦਲੀ ਬੀਬੀ ਦਾ ਮੈਂ ਕਿਹਾ ਪਤਾ ਸਾਫ਼ ਹੋ ਗਿਆ। ਨਹੀਂ, ਪਤਾ ਕਾਹਦਾ ਸਾਫ਼? ਉਹ ਬੀਬੀ ਵੀ ਬੜੀ ਚਤਰੀ ਆ। ਉਹ ਕਿੱਦਾਂ? ਉਹ ਮੈਨੂੰ ਪੱਕਾ ਪਤਾ ਹੈ ਵੀ ਜਿਵੇਂ ਤੈਨੂੰ ਯਾਦ ਆ ਤਾਇਆ, ਇੱਕ ਵਾਰ ਇੱਕ ਮੰਤਰੀ ਸਾਹਿਬ ਨਾਲ ਜੁੜੀ ਹੋਈ ਗੱਲ ਨਿਕਲੀ ਸੀ ਵੀ ਜਿਹੜੀਆਂ ਆਹ ਮਾਈਨਿੰਗ ਹੁੰਦੀ ਹੈ, ਉਹ ਜਿਹੜੀਆਂ ਖਦਾਨਾਂ ਜਿੱਥੋਂ ਮਤਾ ਰੇਤਰ ਤਾਂ ਕੱਢਦੇ ਆ, ਉਹ ਨੌਕਰ ਦੇ ਨਾਂ ਤੇ ਲਈ ਹੋਈ ਸੀ। ਏਦਾਂ ਹੀ ਹੋ ਸਕਦਾ ਵੀ ਬੀਬੀ ਵੀ ਕਿਸੇ ਹੋਰ ਦੇ ਨਾਂ ਤੇ ਚਲਾ ਲੂਗੀ। ਆਹੋ ਹੋ ਸਕਦਾ ਹੈ, ਕਿਉਂਕਿ ਪਤਾ ਕੀ ਚੱਕਰ ਭਗਤਾਂ ਦੀ ਦਿੱਕਤ ਪਤਾ ਕੀ ਹੈਗੀ ਹੈ। ਇਹ ਪੰਗੇ ਦੇ ਬਿਨਾਂ ਰਹਿ ਨਹੀਂ ਸਕਦੇ। ਇਹ ਪਹਿਲਾਂ ਪ੍ਰੋਬਲਮ ਸੀ, ਹੁਣ ਪ੍ਰੋਬਲਮ ਬਦਲ ਚੁੱਕੀ ਹੈ। ਇਹ ਬੇਇੱਜ਼ਤੀ ਕਰਾਏ ਬਿਨਾਂ ਰਹਿ ਨਹੀਂ ਸਕਦੇ। ਇਹਨਾਂ ਦੇ ਰੰਗਾਂ 'ਚ, ਇਹਨਾਂ ਦੇ ਖੂਨ 'ਚ ਬੇਇੱਜ਼ਤੀ ਵੱਜ ਚੁੱਕੀ ਹੈ। ਹੁਣ ਉਹਦਾ ਟਵਿੱਟਰ ਅਕਾਊਂਟ ਸਸਪੈਂਡ ਕੀਤਾ ਕੰਗਨਾ ਮੌਤ ਦਾ, ਰਣੌਤ ਦਾ, ਠੀਕ ਹੈ ਨਾ, ਹੈ ਨਾ। ਤੇ ਹੁਣ ਉਹ ਵਾਪਸ ਆਊਗੀ। ਉਹਨੇ ਦੀਦੀ ਦੇ ਬਾਰੇ ਕੁਝ ਕਮੈਂਟ ਕੀਤੇ ਸੀਗੇ। ਹੁਣ ਕਹਿ ਦੋ ਕਿ ਟਵਿੱਟਰ ਵੀ ਅੱਤਵਾਦੀ ਚਲਾਉਂਦੇ ਪਏ ਆ। ਹੁਣ ਇਹ ਵੀ ਕਹਿ ਦੋ ਕਿ ਟਵਿੱਟਰ ਵੀ ਰਲੀ ਹੋਈ ਆ। ਸਭ ਰਲੇ ਪਏ ਨੇ। ਬਸ ਮਤਲਬ ਇਹਨਾਂ ਦੀ ਪਾਰਟੀ ਤੇ ਆਹੀ ਚੰਗੇ ਨੇ। ਹਾਂ, ਬਿਲਕੁਲ ਸਹੀ ਗੱਲ ਹੈ। ਨਾਲੇ ਬੀਬੀ ਨੂੰ ਇਹ ਚਾਹੀਦਾ ਵੀ ਆਪਣੀਆਂ ਫਿਲਮਾਂ ਵੱਲ ਧਿਆਨ ਦੇ ਤਾਂ ਜ਼ਿਆਦਾ ਵਧੀਆ ਹੈ। ਉਹਦਾ ਕਾਰਨ ਨਹੀਂ ਜੇ ਮੈਂ ਤੇ ਸਲਾਹ ਦਊਂਗਾ ਕਿ ਦੇਖ ਫਿਲਮਾਂ ਚੱਲਦੀਆਂ ਨਹੀਂ ਉਹਦੀਆਂ, ਪੋਲਿਟਿਕਸ 'ਚ ਆ ਨਹੀਂ ਸਕਦੀ। ਉਹਨੂੰ ਪਤਾ ਕੀ ਚਾਹੀਦਾ ਹੈਗਾ, ਉਹਨੂੰ 3 ਕਮਰਲੇ ਦੀ ਨਾ ਦੁਕਾਨ ਹਿਮਾਚਲ 'ਚ ਲੈ ਕੇ ਉੱਥੇ ਸ਼ੁਰੂ ਕਰੇ ਹੈ ਉੱਨ ਵੇਚਣੀ। ਉੱਨ ਕਿਉਂ? ਉੱਨ ਵੇਚੇ, ਨਾਲ ਸੂਈਆਂ ਵੇਚੇ ਤੇ ਲੋਕਾਂ ਨੂੰ ਸਵੈਟਰ ਉੱਨਣਾ ਸਿਖਾਏ। ਅੱਛਾ। ਕਿਉਂਕਿ ਤੇ ਗੱਲਾਂ ਦੀ ਗੱਲ ਤੇ ਹੈਗੀ ਹੈ। ਉਹ ਸਵੈਟਰ ਉੱਨਦੇ ਆਪਣਾ ਗੁਮਾਰ ਵੀ ਕੱਢ ਲਿਆ ਕਰੇਗੀ, ਨਾਲ ਸਵੈਟਰ ਵੇਚ ਲਿਆ ਕਰੇਗੀ। ਤਾਇਆ, ਪਰ ਮੈਂ ਇੱਕ ਚੀਜ਼ ਤੋਂ ਹੈਰਾਨ ਆ, ਤੇਰਾ ਪਿਆਰ ਕਦੀ ਇਹਦੇ ਨਾਲ ਨਹੀਂ ਪਿਆ? ਨਹੀਂ, ਮੇਰਾ ਨਹੀਂ ਪਿਆ। ਕਿਉਂ? ਇਹ ਤੇ ਕੀ ਕਹਿੰਦੇ ਜਿੱਦਾਂ ਇਹਨੇ ਬੋਲਣਾ ਹੈਗਾ, ਇਹ ਤੇ ਕਮਲਾ ਕਰਦੇ ਪੰਡਾ। ਮੈਂ ਕਹਿੰਦਾ ਮੇਰਾ ਨਾਮ ਹੈ, ਉਹਨਾਂ ਵੀ ਸੁਣਿਆ ਸੀ, ਅੱਬੂ ਸਲੇਮ ਨੇ। ਹੈ ਵੇਖ ਲਓ, ਉਹ ਚੰਗਾ ਦੇਸ਼ ਭੱਜ ਕੇ ਗਿਆ ਲੱਭਾ। ਅਸੀਂ ਤਾਂ ਰਿਤਿਕ ਨਹੀਂ ਸੁਣਦੇ ਰਹੇ ਆ। ਨਹੀਂ, ਫੋਟੋਆਂ ਬੜੀਆਂ ਇਹਦੀਆਂ। ਅੱਬੂ ਸਲੇਮ ਨੇ ਫੋਟੋ ਵੇਖੀ ਸੀ, ਪਿੱਛੇ ਜੇਲ੍ਹ ਨਹੀਂ ਹੋਈ ਸੀ ਜਿਹੜੀ ਅੱਬੂ ਸਲੇਮ। ਉਹਦੇ ਵੀ ਫੋਟੋਆਂ ਹੈਗੀਆਂ ਇਹਦੀਆਂ। ਰਿਕੀ ਰਿਤਿਕ, ਹੁਣ ਰਿਤਿਕ ਦੇਖ ਏਡਾ ਮਸਕੂਲਰ ਡਾਂਸਰ। ਆਹਾ ਧੂਮ ਮਚਾ ਲੈ, ਕਹੋ ਨਾ ਪਿਆਰ ਹੈ ਨਾ, ਇੰਨਾ ਵਧੀਆ ਡਾਂਸ ਕਰਨ ਵਾਲਾ ਉਹ ਬੰਦਾ। ਤੂੰ ਮੰਨੇਗੀ ਨਹੀਂ, ਇੰਨਾ ਡਿਪਰੈਸ਼ਨ 'ਚ ਗਿਆ ਸੀਗਾ। ਇੱਕ ਟਾਈਮ ਤੇ ਖਬਰ ਆਈ ਸੀਗੀ ਕਿ ਮੈਂਟਲੀ ਇੰਨਾ ਉਹ ਹੈ। ਤੈਨੂੰ ਪਤਾ ਪੰਤ ਕੁਝ ਕਹਿੰਦੇ ਹੁੰਦੇ ਨੇ ਕਿ ਤੁਹਾਡੀ ਕੁੰਡਲੀ ਦੇ ਵਿੱਚ ਕਹਿ ਲੋ ਕਿ ਸਰਪਯੋਗ, ਬਕੂਲ ਦੋਸ਼ ਲੱਗਾ, ਨਾਰੀ ਰੂਪ ਦੋਸ਼ ਲੱਗਾ, ਨਾੜੀ ਦੋਸ਼ ਲੱਗਾ। ਕਿੰਨੇ ਦੋਸ਼ ਲੱਗੇ ਆ? ਇਹ ਵੀ ਇੱਕ ਦੋਸ਼ਾਂ ਵਿੱਚ ਇੱਕ ਹੈ। ਮਤਲਬ ਕਿ ਉਹਨਾਂ ਦਾ ਉਪਾਅ ਫੇਰ ਹੈਗਾ, ਜੇ ਕਿਸੇ ਦੀ ਕੁੰਡਲੀ ਵਿੱਚ ਕੰਗਨਾ ਦੋਸ਼ ਲੱਗ ਗਿਆ ਨਾ, ਉਹ ਜਾਂ ਤੇ ਬੰਦਾ ਆਪ ਹੀ ਆਤਮਦਾਹ ਕਰ ਜੇ, ਜਾਂ ਤੇ ਉਹ ਮੋਹ ਮਾਇਆ ਤੇ ਆ ਕੇ ਜੰਗਲਾਂ ਚੱਲ ਜੇ। ਹਾਂ, ਬਿਲਕੁਲ ਸਹੀ ਹੈ। ਪਰ ਇਹ ਜਿਹੜੀ ਬੀਬੀ ਹੈ ਨਾ, ਇਹ ਹਰ ਇੱਕ ਦੇ ਨਾਲ ਪੰਗੇ ਲੈਂਦੀ ਹੈ। ਇਹ ਤੇ ਮੈਂ ਕਹਿੰਦਾ ਕਾਰਪੋਰੇਸ਼ਨ ਦੇ ਮਗਰ ਪੈ ਜਾਂਦੀ ਹੈ। ਇਹ ਨਾ ਮਹੱਲੇ ਦੀ ਉਹ ਆਂਟੀ ਹੈਗੀ ਹੈ ਜੋ ਕਿਤੇ ਕੂੜੇ ਵਾਲਾ ਕੂੜਾ ਚੱਕ ਕੇ ਨਾ ਜਾਏ ਨਾ, ਉਹਦੇ ਮਗਰ ਪੈ ਜਾਏ। ਸਾਡੇ ਕੂੜਾ ਚੁੱਕਿਆ ਨਹੀਂ ਹੈਗਾ, ਸਾਡੇ ਬੂਹੇ ਅੱਗੇ ਗੰਦ ਪਾਤਾ। ਨਹੀਂ, ਨਾਲ ਦੀ ਨਾਲ ਪੂਰੇ ਮਹੱਲੇ ਨੂੰ ਵੀ ਸੁਣਾਵੇ, ਜਿਨ੍ਹਾਂ ਦੇ ਘਰੋਂ ਕੂੜਾ ਚੁੱਕ ਹੋ ਗਿਆ ਉਹਨਾਂ ਨੂੰ ਵੀ ਸੁਣਾਵੇ ਵੀ ਤੁਸੀਂ ਰੋਕਿਆ ਹੋਣਾ ਉਹਨੂੰ। ਇਹ ਤੇ ਮੈਂ ਕਹਿੰਦਾ ਏਦਾਂ ਦੀ ਔਰਤ ਹੈਗੀ ਹੈ ਤੇ ਕੂੜਾ ਫਰੋਲ ਕੇ ਦੱਸ ਦੂਗੀ ਕਿਹੜਾ ਪਤਾ ਕਿਹਦੇ ਘਰੋਂ ਆਇਆ ਹੈ। ਤਾਇਆ ਤੇ ਕਈ ਗੱਲ ਤੇ ਚੀਨੀ ਮੰਗਣ ਚੱਲ ਜਾਂਦੀ ਹੈ। ਫੱਫੇ ਕੁੱਟਣੀ ਤਾਂ ਉਹ ਤੇ ਛੋਟਾ ਜਿਹਾ ਵਰਡ ਹੈ। ਇਹ ਮੈਂ ਕਹਿੰਦਾ ਚੱਲ ਤਾਇਆ, ਮੈਂ ਤੈਨੂੰ ਹੁਣ ਹੋਰ ਸੈਂਸੇਸ਼ਨਲ ਨਿਊਜ਼ ਸੁਣਾਉਂਦੀ ਹਾਂ।
ਤਾਇਆ ਤੈਨੂੰ ਪਤਾ ਇੱਕ ਬੀਬੀ ਹੈ ਬਈ ਉਹਨੇ ਪਰਵਾਹ ਨਹੀਂ ਕੀਤੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਅੱਛਾ ਹਨਾ ਅਗਲੀ ਨੂੰ ਇੰਨਾ ਚਾਅ ਸੀ ਆਪਣੇ ਜਿੱਤਣ ਦਾ, ਇੰਨਾ ਚਾਅ ਸੀ ਆਪਣੇ ਜਿੱਤਣ ਦਾ ਕਿ ਆਪਣਾ ਵਿਆਹ ਵਿੱਚੇ ਰੁਕਵਾ ਕੇ ਫਿਰ ਜਿੱਤ ਦਾ ਸਰਟੀਫਿਕੇਟ ਲੈਣ ਗਈ। ਜਿੱਤੀ ਕੀ ਹੈ ਤੂੰ ਨੋਟਿਸ ਨਹੀਂ ਕੀਤਾ? ਮੈਂ ਸਰਟੀਫਿਕੇਟ ਕਿਹਾ। ਹਾਂ ਕਾਹਦਾ ਸਰਟੀਫਿਕੇਟ? ਹਾਂ ਸਰਟੀਫਿਕੇਟ। ਤੂੰ ਮੈਨੂੰ ਟੋਕਿਆ ਕਰਦਾ ਹੈ ਵੀ ਚੰਗੀ ਤਰ੍ਹਾਂ ਬੋਲਿਆ ਕਰ। ਸਰਟੀਫਿਕੇਟ ਕਾਹਦਾ? ਫੇਰ ਨਹੀਂ ਟੋਕ ਰਿਹਾ ਤੂੰ ਮੈਨੂੰ? ਹਾਂ ਤਾਇਆ ਟੋਕ ਮੈਨੂੰ। ਟੋਕਤਾ ਟੋਕ ਟੁੱਕ ਗਏ ਹੁਣ ਕੱਪੜੇ ਨਾਲ ਟੋਕ ਲਈ ਕਿਤੇ? ਨਹੀਂ ਤਾਇਆ ਉੱਤਰ ਪ੍ਰਦੇਸ਼ ਦੇ ਵਿੱਚ ਨਾ ਕਿਉਂਕਿ ਪੰਚਾਇਤੀ ਚੋਣਾਂ ਹੋਈਆਂ ਹੁਣ ਤੇ ਉਸ ਤੋਂ ਬਾਅਦ ਵਿੱਚ ਜਦੋਂ ਗਿਣਤੀ ਹੋਈ ਤੇ ਇੱਕ ਬੀਬੀ ਜਿਹਦਾ ਕਿ ਵਿਆਹ ਹੋ ਰਿਹਾ ਸੀ ਉਹਨੂੰ ਪਤਾ ਲੱਗਿਆ ਕਿ ਉਹ ਜਿੱਤ ਗਈ। ਅੱਛਾ ਜਿਸ ਤੋਂ ਬਾਅਦ ਚ ਵਰਮਾਲਾ ਹੋਣੀ ਰਹਿ ਗਈ ਸੀ, ਬਾਕੀ ਸਾਰੇ ਕੰਮ ਹੋ ਗਏ ਸੀ ਤੇ ਉਹ ਕਹਿੰਦੀ 1 ਮਿੰਟ ਰੁਕੋ ਪਹਿਲਾਂ ਮੈਂ ਜਿੱਤ ਵਾਲਾ ਸਰਟੀਫਿਕੇਟ ਲਿਆਵਾਂ ਆ ਕੇ ਵਰਮਾਲਾ। ਉਹ ਮੁੰਡੇ ਹੋਣਾ ਨੇ ਪਹਿਲਾਂ ਮੰਗਿਆ ਹੋਣਾ ਕਿ ਸਾਨੂੰ ਗੱਡੀ ਚਾਹੀਦੀ ਆ, ਚਾਹੀਦਾ ਉਹ ਸਰਟੀਫਿਕੇਟ ਲੈ ਗਿਆ ਕਿ ਹੁਣ ਤੇ ਪ੍ਰਧਾਨ ਬਣ ਗਿਆ, ਹੁਣ ਦੱਸ ਰਕਸ਼ਾ ਚਾਹੀਦਾ ਹੈ। ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਉਧਰ ਆਪਾਂ ਸੱਚ ਪੰਚਾਇਤੀ ਚੋਣਾਂ ਦੀ ਗੱਲ ਕਰ ਰਹੇ ਸੀ ਯੂਪੀ ਵਾਲੀਆਂ ਦੀ। ਪਹਿਲਾਂ ਤੇ ਨਾ ਲਾ ਮੈਨੂੰ ਗਰਮੀ ਲੱਗਦੀ ਪਈ ਆ। ਮੈਂ ਜਿਹੜੀ ਗੱਲ ਕਰ ਰਹੀ ਆ ਨਹੀਂ ਮੈਨੂੰ ਖੁਰਕ ਪੈ ਜਾਂਦੀ ਗਰਮੀ ਨਾਲ। ਤੈਨੂੰ ਵੈਸੇ ਵੀ ਖੁਰਕ ਪਈ ਹੋਈ? ਨਹੀਂ ਖੁਰਕ ਨਾ ਵੱਡਾ ਪੁੱਛ ਚੜਵਾਈ ਮੈਨੂੰ ਕੀ ਪਤਾ। ਮੈਂ ਤੇਰੇ ਰੇਬੀ ਦਾ ਟੀਕਾ ਲਾ ਦੇਣਾ। ਮੇਰੇ ਕਿਉਂ ਲਵਾਉਣਾ? ਕਿਉਂਕਿ ਤੂੰ ਵੈਕਸੀਨ ਨਹੀਂ ਲਵਾਉਂਦੀ ਪਈ। ਮੈਂ ਲਵਾਈ ਹੈ। ਕਿੱਥੇ ਲਵਾਈ ਹੈ? ਲਵਾ ਲਈ ਹੈ। ਚੁੱਪ ਕਰਕੇ ਉਦੋਂ ਡਿੱਗੀ ਸੀਗੀ ਲੋਹਾ ਵਜਾ ਟੈਟਨਸ ਦਾ ਟੀਕਾ ਲਵਾ ਕੇ ਆਈ ਹੈ ਤੇ ਉਹ ਵੀ ਲਵਾਉਣਾ ਚਾਹੀਦਾ ਹੈ। ਲੋਹੇ ਨੂੰ ਵੱਢਦੀ ਪਈ ਸੀ ਮੂੰਹ ਨਾਲ ਤੇ ਉਹ ਮਾਰਾ ਕੇ ਬੁੱਲਾ ਤੇ ਫਿਰ ਗਿਆ। ਤਾਇਆ ਮੈਂ ਜਿਹੜੀ ਗੱਲ ਕਰ ਰਹੀ ਸੀ ਉਹਦਾ ਸੱਤਿਆਨਾਸ਼ ਕਰਤਾ। ਨਹੀਂ ਅੱਛਾ ਪੰਚਾਇਤੀ ਚੋਣਾਂ ਜਿਹੜੀਆਂ ਯੂਪੀ ਦੇ ਵਿੱਚ ਹੋਈਆਂ ਨੇ ਉਹਦੇ ਚ ਵੀ ਕਹਿੰਦੇ ਵੀ ਕੋਈ ਬਹੁਤਾ ਕਮਾਲ ਭਾਜਪਾ ਦਿਖਾ ਨਹੀਂ ਸਕਦੀ। ਕਮਾਲ ਦਿਖਾਈ ਕਿੱਥੇ ਵੇ? ਯੂਪੀ ਦੀ ਮੈਂ ਗੱਲ ਦੱਸਾਂ, ਮੁੱਖ ਮੰਤਰੀ ਨੂੰ ਧਮਕੀ ਮਿਲੀ ਮੈਂ ਸੁਣਿਆ। ਕਹਿੰਦੇ ਨੇ ਜਾਨੋਂ ਮਾਰ ਦਾਂਗੇ, 4 ਦਿਨ ਹੈਗੇ ਤੁਹਾਡੇ ਕੋਲ। ਹੁਣ ਉਹ 4 ਦਿਨ ਚ ਸੁਧਾਰ ਕਰਨਗੇ ਕਿ ਆਪਣੀ ਹਾਹਾਕਾਰ ਬਚਾਣਗੇ? ਨਹੀਂ ਪਰ ਗੱਲ ਇਹ ਹੈ ਨਾ ਤਾਇਆ ਵੀ ਅੱਜ ਤੱਕ ਤਾਂ ਆਪਾਂ ਇਹੀ ਵੇਖਦੇ ਆਏ ਆ ਕਿ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੁੰਦੀ ਆ ਉਹਦੀ ਝੋਲੀ ਦੇ ਵਿੱਚ ਆ ਵਾਲੀਆਂ ਚੋਣਾਂ ਪੈਂਦੀਆਂ ਨੇ। ਇੱਥੇ ਉਲਟ ਹੋ ਗਿਆ ਕਿਉਂਕਿ ਇੱਥੇ ਹੁਣ ਵੇਗ ਬਦਲ ਗਈ ਹੈ। ਦੇਖੋ ਜੀ ਜਿਵੇਂ ਕਰੋਨਾ ਆਇਆ ਚੱਲ ਜਾਣਾ ਹੈ ਨਾ, ਕਰੋਨਾ ਆਇਆ ਚਲਾ ਜਾਏਗਾ, ਬੀਜੇਪੀ ਆਈ ਹੈ ਚੱਲ ਜਾਏਗੀ। ਬਹੁਤ ਸਾਰੀ ਗੱਲਾਂ ਕਰ ਰਹੇ ਆਪਾਂ ਹੈ ਨਾ। ਤੇ ਮੈਂ ਕਹਿੰਦਾ ਫਰੀਦਾਬਾਦ ਚ ਇੱਕ ਬੰਦਾ ਫੜਿਆ ਉਹਨਾਂ ਨੇ। ਕਿਹੜਾ? ਉਹ ਬੰਦਾ ਕਹਿੰਦੇ ਨੇ ਕਿ 40,000 ਦਾ ਆਕਸੀਜਨ ਸਿਲੰਡਰ ਵੇਚਣ ਦਿਆ ਸੀ। ਇਹ ਜੇ ਹਾਲਾਤ ਹੈਗੇ ਨੇ। ਮੋਦੀ ਨੇ ਕਿਹਾ ਸੀ ਆਪਦਾ ਮੈਂ ਅਫਸਰ ਢੂੰਢੋ, ਮਤਲਬ ਕਿ ਜੇ ਤੁਹਾਡਾ ਕੋਈ ਕੰਮ ਨਹੀਂ ਚੱਲਦਾ ਪਿਆ ਕੋਈ ਹੋਰ ਕੰਮ ਛੋਟਾ ਮੋਟਾ ਕਰੋ ਤਾਂ ਕਿ ਸਰਵਾਈਵਲ ਹੋ ਸਕੇ। ਆਪਦਾ ਨੂੰ ਅਫਸਰ ਬਣਾਉਣ ਦੇ ਕਈ ਤਰੀਕੇ ਸੀਗੇ। ਹੁਣ ਮੈਂ ਦੱਸਦਾ ਮੇਰੇ ਨਾ ਪਿੰਡ ਦੇ ਵਿੱਚ ਇੱਕ ਬੰਦਾ ਛੋਟਾ ਹਾਥੀ ਚਲਾਉਂਦਾ। ਛੋਟਾ ਹਾਥੀ ਪਤਾ ਤੇ ਤੋਂ ਥੋੜਾ ਛੋਟਾ ਹੀ ਹੈਗਾ। ਛੋਟਾ ਹਾਥੀ ਉਹਦੇ ਸਮਾਨ ਢੋਂਦਾ ਸੀ। ਲੋਕਡਾਊਨ ਲੱਗ ਗਿਆ, ਨਹੀਂ ਚੱਲਿਆ ਕੰਮ। ਉਹਨੇ ਕੀ ਕੀਤਾ? ਉਹਨੇ ਉਸੇ ਛੋਟੇ ਹਾਥੀ ਦੀ ਸਬਜ਼ੀ ਵੇਚਣੀ ਸ਼ੁਰੂ ਕਰਤੀ। ਵਾਓ! ਮਤਲਬ ਕਿ ਜਿੰਨੀ ਦਿਹਾੜੀ ਉਹ ਉੱਚ ਪਾਉਂਦਾ ਸੀਗਾ ਉਹ ਤੋਂ ਡਬਲ ਉਹਨੇ ਸਬਜ਼ੀਆਂ ਚ ਪਾ ਲਈ। ਇਹਨੂੰ ਅਸਲ ਚ ਕਹਿੰਦੇ ਨੇ ਆਪਦਾ ਮੈਂ ਅਫਸਰ। ਤੇ ਇਹ ਕਿਹੜਾ ਅਫਸਰ ਹੋਇਆ? ਮਤਲਬ ਕਿ ਨਾਲ ਲੈ ਕੇ ਜਿਹੜੇ ਮਤਲਬ ਵੈਲਕਮ ਹੈ ਹਾਸੇ ਚਾਰੇ ਪਾਸੇ ਸੁਣ ਰਹੇ ਹੋ ਸੰਗੀਤਾ ਦੇ ਨਾਲ। ਹਾਊ ਇਜ਼ ਯੋਰ ਲਵ ਲਾਈਫ? ਲਵ ਲਾਈਫ ਇਜ਼ ਗੋਇੰਗ ਸੋ ਆਸਮ। ਹਜੇ ਤਾਂ ਡਿਸਟੈਂਸਿੰਗ ਦੇ ਨਾਲ ਗੱਲਾਂ ਹੋ ਰਹੀਆਂ ਨੇ। ਤਾਇਆ ਪਰ ਉਹ ਕਹਿੰਦੇ ਹੁੰਦੇ ਆ ਕਿ ਜਿਹੜੇ ਡਿਸਟੈਂਸਿੰਗ ਵਾਲੇ ਰਿਲੇਸ਼ਨਸ਼ਿਪਸ ਨੇ ਉਹਦੇ ਵਿੱਚ ਮਤਲਬ ਅਸਲ ਚ ਬੰਦੇ ਨੂੰ ਪਤਾ ਲੱਗਦਾ ਕੋਈ ਕਿਹਦਾ ਕਿੰਨਾ ਸਕਾ ਹੈ। ਨਹੀਂ ਸ਼ਕੀਰਾ ਮੇਰੀ ਬਹੁਤ ਸਗੀ ਹੈ, ਮੈਨੂੰ ਪਤਾ। ਸ਼ਕੀਰਾ ਕਿੱਥੋਂ ਆ ਗਈ ਹੁਣ? ਅੱਜ ਕੱਲ ਆਈ ਐਮ ਕਮਿਟਡ ਵਿਦ ਸ਼ਕੀਰਾ। ਤਾਇਆ ਉਹ ਮੈਨੂੰ ਯਾਦ ਕਰਕੇ ਖਾਂਦੀ ਹੈ ਲੂਣ ਲੈ ਕੇ ਖੀਰਾ। ਆਈ ਲਵ ਸ਼ਕੀਰਾ। ਕੱਲ ਤੱਕ ਉਹ ਤੇਰੀ ਸਟੂਡੈਂਟ ਸੀ। ਹਾਂ ਤੇ ਕੀ ਹੋ ਗਿਆ? ਸਟੂਡੈਂਟ ਆਫ ਦਾ ਈਅਰ। ਚੰਗਾ ਨਹੀਂ ਲੱਗਦਾ ਐਵੇਂ। ਕੀ ਹੋ ਗਿਆ? ਮਤਲਬ ਹੁਣ ਕਿ ਉਹਨੂੰ ਆਪਣੇ ਗੁਰੂ ਚ ਉਹਦਾ ਪਤੀ ਲੱਭਿਆ। ਜੈਕਲੀਨ ਕਹਿੰਦੀ ਹੈ ਕਿ ਵੀ ਵਿਲ ਲਿਵ ਇਨ ਓਪਨ ਰਿਲੇਸ਼ਨਸ਼ਿਪ। ਅੱਛਾ ਹਾਂ ਤਾਇਆ ਤੂੰ ਉਹ ਭਾਈ ਸਾਹਿਬ ਇੱਕਦਮ ਵਿੱਚ ਆ ਗਏ ਸੀ ਤੇ ਆਪਾਂ ਨੂੰ ਉਹ ਕੰਮ ਕਰਨਾ ਪਿਆ ਉਹਨਾਂ ਵਾਲਾ ਆ ਗਾਣਾ ਲਾਉਣਾ ਪਿਆ। ਤੂੰ ਮੈਨੂੰ ਦੱਸ ਤੂੰ ਕਿਹਾ ਵੀ ਸਾਥੀ ਦੀ ਲੋੜ ਹੈ, ਸੰਗੀ ਸਾਥੀ ਦੀ ਨਹੀਂ। ਇਹ ਕੀ ਮਤਲਬ ਹੈ? ਕਹਿੰਦੇ ਤਾਈ ਮੇਰੀ ਸੰਗੀ ਚ ਅੰਗੂਠਾ ਲੈ ਕੇ ਰੱਖਦੀ ਹੈ ਤੇ ਇਸ ਕਰਕੇ ਮੈਨੂੰ ਸੰਗੀ ਸਾਥੀ ਨਹੀਂ ਚਾਹੀਦਾ। ਮੈਨੂੰ ਕਈ ਵਾਰ ਤੇ ਤਰਸ ਬੜਾ ਹੁੰਦਾ। ਹਾਂ ਤੇ ਤਾਈਓ ਮੈਂ ਕਿਹਾ ਹੈਗਾ ਕਿ ਸ਼ਕੀਰਾ ਹੈ ਬਹੁਤ ਵਧੀਆ। ਦੇਖ ਉਹ ਤੇ ਗਾਂਦੀ ਹੈ, ਸਿਖਾਇਆ ਉਹਨੂੰ ਮੈਂ ਵੀ ਗਾ ਲੈਣਾ। ਜਿੱਦਾਂ ਉਹਦਾ ਮੇਰਾ ਵਿਆਹ ਹੋ ਗਿਆ ਨਾ ਉਹ ਲਵਾਕਾ ਵਾਕਾ ਕਰੇਗੀ, ਮੈਂ ਗਾਣੇ ਕੰਪੋਜ਼ ਕਰਿਆ ਕਰੂੰਗਾ। ਅਸੀਂ ਆਪਣਾ ਮਤਲਬ ਕਿ ਰਿਕਾਰਡ ਖੋਲਣਾ ਹੈਗਾ। ਤਾਇਆ ਤੂੰ ਪਤਾ ਨਹੀਂ ਮੈਨੂੰ ਲੱਗਦਾ ਜਿਹੋ ਜਿਹੇ ਤੇਰੇ ਹਾਲਾਤ ਨੇ ਤੇਰਾ ਸਿਰ ਕੋਈ ਨਾ ਕੋਈ ਜ਼ਰੂਰ ਖੋਲ ਜੂਗਾ। ਨਾ ਸਿਰ ਕਿੱਦਾਂ ਖੋਲ ਜੂਗਾ? ਬੰਦਾ ਪੁੱਛੇ ਏਟੀਐਮ ਦੀ ਮਸ਼ੀਨ ਹੈ ਕਿ ਖੋਲ ਕੇ ਪੈਸੇ ਲੈ ਜੂ। ਕਦੀ ਤਾਂ ਜੈਕਲੀਨ ਫਰਨਾਂਡਿਸ, ਕਦੀ ਮਲਿਕਾ ਸ਼ਰਾਵਤ। ਮੈਨੂੰ ਸੱਚਾ ਪਿਆਰ ਨਹੀਂ ਮਿਲ ਰਿਹਾ ਨਾ, ਚੱਕਰ ਇਹ ਹੈਗਾ। ਉਹ ਤਾਇਆ
ਹੈ ਆਪਣੀ ਉਮਰ ਵੇਖ, ਹਾਲੇ ਤੱਕ ਤੈਨੂੰ ਸੱਚਾ ਪਿਆਰ ਨਹੀਂ ਮਿਲਿਆ। ਨਹੀਂ ਮੇਰੀ ਉਮਰ ਦੇਖ, ਮੈਂ ਪਹਿਲੀ ਗੱਲ ਅਮਰ ਆ, ਐਨ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਤੇ ਕੋਈ ਪਰਿਭਾਸ਼ਾ ਨਹੀਂ ਹੁੰਦੀ। ਮੈਂ ਤੇ ਸ਼ਕੀਲਾ ਨੇ ਡਿਸਾਈਡ ਕੀਤਾ ਅਸੀਂ ਆਪਣਾ ਨਵਾਂ ਗਾਣਾ ਸਹੀ ਬੋਲਤਾ ਹੈ, ਹੌਲੀ ਬੋਲ, ਇੱਥੇ ਬੈਠ ਮੈਂ ਭੱਜਣ ਨਹੀਂ ਲੱਗੀ। ਸ਼ਕੀਲਾ ਨੇ ਡਿਸਾਈਡ ਕੀਤਾ ਆਪਾਂ ਨਵਾਂ ਗਾਣਾ ਸ਼ੂਟ ਕਰਨਾ ਹੈਗਾ ਬਰਮੁਡਾ ਟ੍ਰਾਇੰਗਲ ਤੇ ਜਾ ਕੇ। ਆਏ ਹਾਏ, ਮੈਂ ਕਹਿੰਦਾ ਬਰਮੁਡਾ ਟ੍ਰਾਇੰਗਲ ਤੇ ਬਰਮੁਡੇ ਨਿੱਕੇ ਪਾ ਕੇ ਆਪਾਂ ਕਿਤੇ ਡਾਂਸ ਕਰਨਾ। ਕਿਹੜਾ ਗਾਣਾ ਗਾਣਾ ਤਾਇਆ? ਗਾਣਾ ਆਪਾਂ ਹਜੇ ਕੰਪੋਜ਼ ਕਰਨਾ ਹੈਗਾ, ਫਿਰ ਵੀ ਥੋੜਾ ਜਿਹਾ ਇਸ ਵਾਰੀ ਆਪਾਂ ਪੰਜਾਬੀ ਗਾਣੇ ਚਾਹ ਰਹੇ ਹਾਂ। ਓਹ ਹੈ ਬਿਲਕੁਲ ਉਹ ਗਾਣਾ ਨੇ ਮੈਂ ਲਿਰਿਕਸ ਲਿਖਨੇ ਹੈਗੇ। ਫਿਰ ਤਾਂ ਤੈਨੂੰ ਮਤਲਬ ਉਹਨੂੰ ਆਪਣੀ ਸ਼ਕੀਰਾ ਨੂੰ ਪੰਜਾਬ ਲੈ ਕੇ ਜਾਣਾ ਚਾਹੀਦਾ। ਨਹੀਂ ਆਪਾਂ ਬਰਮੁਡਾ ਟ੍ਰਾਇੰਗਲ ਤੇ ਨਾ ਵੈਸੇ ਮਿਸ਼ ਪੂਜਾ ਦਾ ਗਾਇਆ ਗਾਣਾ ਸੀਗਾ, ਪਾਣੀ ਹੋ ਗਏ ਡੂੰਘੇ ਝੋਨਾ ਲਾਣਾ। ਅਸੀਂ ਇਸ ਗਾਣੇ ਦਾ ਰੀਮੇਕ ਬਣਾ ਰਹੇ ਹੈਗੇ, ਹੈ ਨਾ, ਕੀ ਟ੍ਰਾਇੰਗਲ ਹੋ ਗਏ ਡੂੰਘੇ ਭੰਗੜਾ ਪਾਣਾ ਛੱਡ ਦੇਣਾ। ਨਹੀਂ ਤਾਇਆ, ਹੁਣ ਸਗੋਂ ਦੇਖ ਝੋਨਾ ਉੱਥੇ ਲੱਗਣਾ ਸ਼ੁਰੂ ਹੋ ਜਾਣਾ ਹੋਰ ਥੋੜੀ ਦੇਰ ਨੂੰ। ਉਹਦੇ ਮੱਛਰ ਕੱਢ ਜੂਗਾ, ਥੋੜੀ ਕੋਮਲ ਹੈਗੀ ਆ। ਜ਼ਿਆਦਾ ਫਿਕਰ ਨਹੀਂ ਆਪਾਂ ਨੂੰ, ਤੇ ਪਿਆਰ ਹੈ ਨਾ ਮੇਰਾ, ਮੁਹੱਬਤ ਹੈ। ਇੰਨੀ ਫਿਕਰ ਕਿਤੇ ਆਪਣੀਆਂ ਹੱਡੀਆਂ ਦੀ ਕੀਤੀ ਹੁੰਦੀ ਨਾ ਤਾਈ ਕਦੀ ਨਾ ਤੋੜ। ਨਹੀਂ ਮੈਨੂੰ ਹੱਡੀਆਂ ਦੀ ਫਿਕਰ ਨਹੀਂ, ਪੁੱਛ ਕਿਉਂ? ਆਈ ਐਮ ਬੋਨਲੈਸ। ਹਾਸ਼ੇ ਚਾਰੇ ਪਾਸੇ ਵਿੱਚ ਤਾਇਆ ਸ਼ੌਂਕੀ ਤੁਹਾਡੇ ਨਾਲ। ਬਿੱਲੇ ਬੱਗੇ ਬਿੱਲੀਆਂ ਦਾ ਕੀ ਕਰੇਂਗੀ, ਬੱਗੇ ਬਿੱਲੀਆਂ ਦਾ ਕੀ ਕਰੇਂਗੀ, ਸਿਫਤ ਦੇ ਵਿੱਚ ਗ੍ਰਿਫਤ ਕਰੀ। ਉਹ ਭਾਈ ਸਾਹਿਬ ਆ ਗਏ, ਉਹ ਕਹਿੰਦੇ ਜਦ ਮੈਂ ਤੁਹਾਡੀਆਂ ਗੱਲਾਂ ਦੇ ਵਿੱਚ ਨਹੀਂ ਆਉਂਦਾ, ਤੁਹਾਡੀਆਂ ਥਾਂ ਤੇ ਉੱਤੇ ਮੈਂ ਨਹੀਂ ਗੱਲਾਂ ਕਰਦਾ, ਤੁਸੀਂ ਮੇਰੀ ਥਾਂ ਤੇ ਗਾਣੇ ਕਿਵੇਂ ਗਾ ਰਹੇ ਹੋ? ਮੇਰਾ ਦਿਲ ਕੀਤਾ, ਮੇਰੀ ਮੌਜ ਹੈ। ਉਹਨਾਂ ਨੂੰ ਕਹਿਣਾ ਮੈਨੂੰ ਹੰਸ ਗਾਣੇ ਗਾਉਂਦੇ ਹੋ ਕੇ ਪੋਲਿਟਿਕਸ ਚ ਆ ਸਕਦੇ। ਮੈਂ ਇੱਕ ਵੱਡਾ ਪੋਲੀਟੀਕਲ ਬੁਲਾਰਾ ਹੋਣ ਦੇ ਬਾਵਜੂਦ ਜੇ ਮੈਂ ਗਾਣੇ ਵੱਲ ਲੱਗੇ ਤੇ ਦਿੱਕਤ ਕੀ ਹੈ? ਉਹਨਾਂ ਨੂੰ ਜਵਾਬ ਦੇ। ਜਵਾਬ ਹੀ ਹੈ ਜੀ ਮੇਰਾ ਤੁਹਾਡੇ ਵੱਲੋਂ। ਹਾਂ ਸਿੱਧੀ ਜੀ ਗੱਲ। ਚਲੋ ਚੱਲਦੇ ਹਾਂ ਜੀ, ਕੱਲ ਮਿਲਦੇ ਹਾਂ। ਆਪਦਾ ਖਿਆਲ ਰੱਖੋ, ਮਾਸਕ ਪਾ ਕੇ ਰੱਖੋ ਤੇ ਕੀ ਕਹਿੰਦੇ ਨੇ, ਖੁਸ਼ ਰਹੋ।